ਭਾਈ ਲਤੀਫ ਸਾਹਿਬ ਹਾਂਜੀ ਹਾਂਜੀ ਕੱਲ ਹੋਈ ਹੈ ਸਾਡੀ ਮੀਟਿੰਗ ਅੱਛਾ ਤੇ ਅਫਸਰਾਂ ਨੇ ਨਾ ਉੱਥੇ ਸਾਡੀ ਬੜੀ ਬੇਇੱਜ਼ਤੀ ਕੀਤੀ ਏ। ਉਹਨਾਂ ਕਿਹਾ ਜੀ ਕੋਈ ਬੰਦਾ ਜਿਹੜਾ ਨਾ ਹਾਂਜੀ ਹੈਲਮਟ ਤੋਂ ਬਗੈਰ ਨਹੀਂ ਬਚਣਾ ਚਾਹੀਦਾ ਨਹੀਂ ਜਾਣਾ ਤੇ ਚਾਹੀਦਾ ਸਾਡੀ ਇੱਜ਼ਤ ਨਾ ਹੁਣ ਤੁਹਾਡੇ ਹੱਥ ਏ। ਕੋਈ ਗੱਲ ਨਹੀਂ ਕੋਈ ਬੰਦਾ ਵੀ ਭਾਵੇਂ ਕਿਸੇ ਐਮਪੀ ਦਾ ਫੋਨ ਕਰਾਵੇ, ਕਿਸੇ ਐਮਐਲਏ ਦਾ ਕਰਾਵੇ, ਕਿਸੇ ਪਿੰਡ ਦੇ ਚੌਧਰੀ ਦਾ ਕਰਾਵੇ, ਲੰਬੜਦਾਰ ਦਾ ਕਰਾਵੇ, ਠੀਕ ਹੈ ਜਿਹਨੇ ਹੈਲਮਟ ਨਹੀਂ ਪਾਇਆ ਬੜੀ ਇਹਨੇ ਕੋਈ ਗੱਲ ਨਹੀਂ ਸਿੱਧਾ ਥਾਣੇ ਠੀਕ ਹੈ ਫਿਕਰ ਨਾ ਕਰੋ ਆ ਖਲੋਤੇ ਆ ਨਾ ਉਹ ਬੰਦਾ ਪਿਆ ਹੁੰਦਾ ਜੀ ਆਹੋ ਹੈਲਮਟ ਉਹਨੇ ਕੋਈ ਨਹੀਂ ਪਾਇਆ। ਹਾਂਜੀ ਹਾਂਜੀ ਇਹ ਜਾਣਾ ਨਹੀਂ ਚਾਹੀਦਾ, ਨਹੀਂ ਜਾਣਾ ਚਾਹੀਦਾ। ਆਉਂਦੇ ਹੋ ਇੱਕ ਵਾਰੀ। अस्सलाम वालेकुम जी। ਵਾਲੇਕਮ ਸਲਾਮ। ਸਾਈਡ ਤੇ ਲਾ ਜਾ ਗੱਡੀ जी सर ਇਹਦਾ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਕੋਈ ਨਹੀਂ। सर प्लाइट जी हूं ले जी ਇਹ ਭਾਈ ਸਾਹਿਬ ਟੀਵੀ ਤੇ ਅਕਸਰ ਤੁਸੀਂ ਵੇਖਦੇ ਰਹਿੰਦੇ ਹੋ जी जी ਗਵਰਨਮੈਂਟ ਨੇ ਤੁਹਾਡੀ ਜ਼ਿੰਦਗੀ ਤੇ ਤਹਫੁਜ਼ ਵਾਸਤੇ ਹੈਲਮਟ ਨੂੰ ਬੜਾ ਜ਼ਰੂਰੀ ਕਰਾਰ ਦਿੱਤਾ ਹੈ। भाजी वही लैन जांदा जे पिया हेलमेट लैन चला जे मैं ਤੇ ਪਾਇਆ ਤੇ ਨਹੀਂ ਨਾ ਹੈਲਮਟ ਹਰ ਬੰਦਾ ਇਹੋ ਹੀ ਜਾਂਦਾ ਲੈਣ ਚੱਲਾਂ। ते यार देखो कल मोटरसाइकिल लई है आज हेलमेट लैन चला जे मैं ਭਾਜੀ ਜੋ ਮਰਜ਼ੀ ਆਹ ਤੁਹਾਨੂੰ ਥਾਣੇ ਖੜਨਾ ਦੇਖੋ ਵੀ ਸਾਡੇ ਨਾਲ ਗੱਲਾਂ ਬੁੱਲਾਂ ਕਰਨ ਦੀ ਕਿੰਨੀ ਜ਼ਰੂਰਤ ਚੱਲੀ ਹੈ ਵੇਖੋ ਪਤਾ ਲੱਗ ਜਾਏਗਾ ਤੇ ਮੀਟਰ ਤੋਂ ਵੇਖੋ ਕਿੰਨੀ ਚੱਲੀ आ ਹੈ। 3-4 मीटर चली है सिर्फ 3-4 ਕਿੱਥੇ ਮੀਟਰ ਚੱਲੀ ਹੈ 4000 ਕਿਲੋਮੀਟਰ ਚੱਲੀ ਹੈ। ਹਾਂ ਤਾਂ ਫਿਰ ਵੇਖ ਲਓ ਕੀ ਗੱਲਾਂ ਤਬਾਰ ਮਾਰਦਾ ਪਿਆ ਇਹ ਪਿਛਲੇ ਚਲਾ ਗਏ ਨੇ। ਕੋਈ ਮੁਅੱਜ਼ਜ਼ ਬੰਦਾ ਵੇਖ ਕੇ ਕਿਸੇ ਦਾ ਤਬਾਰ ਕੀਤਾ ਜਾ ਸਕਦਾ ਹੁਣ। भाई साहब की कर दे देखो एडा शरीफ शक्लों बंदा लगन दे है ते आंदा 4000 किलोमीटर चली। ਪਰ ਲਤੀਫ ਸਾਹਿਬ ਹਾਂਜੀ ਇਹਨੂੰ ਲੈ ਜਾਓ ਤੇ ਥਾਣੇ ਬੰਦ ਕਰਕੇ ਨਾ ਤੇ ਆਓ ਫੜਾ। ਮੈਂ ਹੁਣੇ ਹੀ ਜਨਾਬ ਆਇਆ ਲੈ ਕੇ ਇਹਨੂੰ ਇਧਰ ਆ ਜਰਾ ਗੱਲ ਸੁਣ। एक मिनट यार साहब एक गल सुन लो मेरी गल ਇਹ ਇੱਥੇ ਹੀ ਮੈਂ ਕੋਈ ਖਿਦਮਤ ਕਰ ਨਹੀਂ ਨਹੀਂ ਓਏ ਇੱਧਰ ਆ ਮੇਰੀ ਤੂੰ ਸਾਥੀ ਹੋਈ ਹੈ ਇਹਨੂੰ ਥਾਣੇ ਬੰਦ ਕਰ ਇੱਧਰ ਜਾ ਆ ਖਿਦਮਤ ਬੰਦ ਕਰਕੇ ਮੈਨੂੰ ਫੋਨ ਕਰਕੇ ਦੱਸ ਓਏ ਬੰਦ ਇੱਧਰ ਕਰ ਆ ਆਇਆ। ਗੱਲ ਸੁਣ ਮੇਰੀ ਉਹ ਗੱਲ ਸੁਣ ਹਾਂਜੀ ਹਾਂਜੀ ਅਫਸਰ ਬੜੇ ਸਖਤ ਨੇ ਆਹੋ ਕੋਈ ਥੋੜਾ ਬਤਾ ਕੋਈ ਲਾ ਤੇ ਤੇਰੀ ਛੁੱਟੀ ਕਰੀ ਮੇਰੀ ਗੱਲ ਨਹੀਂ ਤੇ ਇੱਥੇ ਬੜਾ ਕੰਮ ਖਰਾਬ ਹੋਣਾ। ਠੀਕ ਹੋ ਗਿਆ ਲਿਆ ਨਾ ਆ ਦੇਖੋ ਓਏ ਆ ਦੋ ਬੰਦੇ ਆ ਦੋ ਉਹ ਵੇਖੋ ਨਾ 5000 ਚ ਪੂਰਾ ਹਾਂ ਓਏ ਹੋਰ ਕੱਢੋ ਥੋੜੇ ਨੇ ਉਹ ਕੀ ਕਰਦੇ ਹੋ ਯਾਰ ਸਾਡੇ ਵੀ ਛੋਟੇ ਛੋਟੇ ਬੱਚੇ ਨੇ ਤੇ ਤੂੰ ਕਈ ਗੱਲ ਹੀ ਮੁਕਾ ਛੜੀ। ਮੀਆਂ ਸਾਹਿਬ ਗੁਜ਼ਾਰਾ ਕਰੋ ਮਹਿੰਗਾਈ ਬੜੀ ਏ ਅੱਛਾ ਆਹੋ ਚੱਲ ਜਾ ਫਿਰ ਚੁਪਕਾ ਕੇ ਨਿਕਲ ਜਾ ਨੀਵਾ ਨੀਵਾ। ਜੀ ਮਿਹਰਬਾਨੀ ਹਾਂ ਬੜੀ ਨਿਕਲ ਜਾ ਨੀਵਾ ਨੀਵਾ ਮਿਹਰਬਾਨੀ ਨਾ ਚੋਈ ਸਾਹਿਬ ਹਾਂ ਕੱਲ ਛੱਡਿਆ ਜੀ ਉਹਨੂੰ ਬੰਦ ਕਰ ਰਹੇ ਬੰਦ ਥਾਣੇ ਕਰ ਫਿਕਰ ਨਾ ਕਰੋ ਰਬੜੇ ਦਿੱਤੀ ਹੈ ਲਿਖ ਛੜੀ ਸਾਰਾ ਕੁਝ ਆਪ ਹੀ ਲਿਖਦੇ ਫਿਰਨੇ ਕਿ ਮੈਂ ਛੱਡ ਆਇਆ ਥਾਣੇ ਹੁਣ। 14 ਸਾਲ ਮੁਨਸ਼ੀ ਨੂੰ। ਆ ਦੱਸ ਆਇਆ ਮੁੰਸ਼ੀ ਨੂੰ ਚਲੋ ਠੀਕ ਹੋਰ ਨਹੀਂ ਕੋ ਆਇਆ ਉਸ ਤੋਂ ਬਾਅਦ। ਨਹੀਂ ਨਹੀਂ ਆਉਂਦਾ ਕੋਈ ਵੇਖ ਲੈਣਾ ਬਗੈਰ ਹੈਲਮਟ ਤੋਂ ਬੰਦਾ ਜਾਣਾ ਕੋਈ ਨਹੀਂ ਚਾਹੀਦਾ। ਨਾ ਨਾ ਜਾਣਾ ਹੀ ਨਹੀਂ ਚਾਹੀਦਾ ਹਾਂ। ਕਿਸੇ ਗੱਲ ਨਾਲ ਹੀ ਜਾਏਗਾ ਤੇ ਹਾਂ। ਜਾਣਾ ਕਿਉਂ ਹੈ। ਉਹ ਆ ਹਲੋ ਇੱਧਰ ਆਗੋ ਆਗੋ ਇੱਧਰ ਇੱਧਰ ਇਧਰ ਇਧਰ ਫਸ ਗਏ ਜੀ ਇਧਰ ਆ ਤੁਹਾਨੂੰ ਪਤਾ ਨਹੀਂ ਲੱਗਦਾ ਇੱਥੇ ਆਪਣਾ ਨਾਕਾ ਲੱਗਾ ਤੁਸੀਂ ਭਜਦੇ ਫਿਰਦੇ ਹੋ ਬਗੈਰ ਹੈਲਮਟ ਤੋਂ। ਹੋਇਆ ਕੀ ਏ ਹੋਇਆ ਤੁਹਾਨੂੰ ਦੱਸਣਾ ਕੀ ਹੋਇਆ ਥੱਲੇ ਉਤਰ ਕੇ ਗੱਲ ਕਰੋ। ਖਲਾਕੀ ਤੇ अस्सलाम वालेकुम जी। ਵਾਲੇਕੁਮ अस्सलाम वालेकुम। ਵਾਲੇਕੁਮ ਸਲਾਮ ਯਾਰ ਤੇ ਮਾਸ਼ਾਅੱਲਾ ਕਿੱਥੋਂ ਤਸ਼ਰੀਫ ਲੈ ਆਇਓ। ਵੀ ਅਸੀਂ ਇਹ ਨਾਲ ਦੇ ਰੋਡ ਤੋਂ ਆਏ ਜੇ ਇੱਧਰ ਚਾਦਰ ਲੈਣ ਚੱਲੇ ਹਾਂ ਚਾਚੋ ਰਾਣਾ ਠੰਡ ਲੱਗਦੀ ਹੈ। ਅੱਛਾ ਅੱਛਾ ਹਾਂਜੀ ਤੇ ਕੋਈ ਹੈਲਮਟ ਵਗੈਰਾ ਕੋਈ ਗੱਡੀ ਦੇ ਕਾਗਜ਼ ਵਗੈਰਾ ਨੰਬਰ ਵੀ ਕੋਈ ਨਹੀਂ ਕੋਈ ਵੀ ਨਾ ਅੱਗੇ ਤੇਰਾ ਪਿੱਛੇ। ਅੱਛਾ ਨਹੀਂ ਮੋਟਰਸਾਈਕਲ ਮੇਰੀ ਨਹੀਂ ਚਾਚੋ ਹੋਰਾਂ ਦੀ ਕਿਹਦੀ ਮੋਟਰਸਾਈਕਲ ਚਾਚੂ ਨੂੰ ਵੀ ਸਹੀ ਕਰ ਲੈਨੇ ਆ ਤੇ ਮੋਟਰਸਾਈਕਲ ਬਾਕੀ ਮੇਰੀ ਹੈ ਤੇ ਕਾਗਜ਼ ਦੇ ਕਾਗਜ਼ ਹਾਂ। ਘਰ ਭੁੱਲ ਆਏ ਘਰ ਇਹ ਮੋਟਰਸਾਈਕਲ ਕਿਉਂ ਨਹੀਂ ਘਰ ਭੁੱਲੇ। ਉਹ ਆਉਣਾ ਸੀ ਨਾ ਸੀ ਮੋਹਤਰਮ ਤੁਹਾਨੂੰ ਪਤਾ ਜੋ ਹਾਲਾਤ ਮੁਲਕੀ ਹੋਏ ਨੇ ਅੱਛਾ ਤੇ ਡਾਕੂਮੈਂਟ ਸਕੂਲ ਹੋਣੇ ਚਾਹੀਦੇ ਮੋਹਤਰਮ। ਏਡੀ ਸਖਤੀ ਹੋਈ ਹੈ ਸਰ ਦੀ ਹੈਲਮਟ ਤੋਂ ਬਗੈਰ ਤੇ ਨੰਬਰ ਪਲੇਟ ਤੋਂ ਬਗੈਰ ਸਿੱਧਾ ਜੇਲ੍ਹ 'ਚ ਅੰਦਰ। ਚਲੋ ਸਾਨੂੰ ਜਾਣ ਦਿਓ ਗਲਤੀ ਹੋ ਗਈ ਕਿਉਂ ਚਲੋ। ਜਾਂਦੀ ਹੈ ਤੁਹਾਨੂੰ। ਲੈ ਜਾਓ ਥਾਣੇ ਬੰਦ ਕਰਕੇ ਆ ਥਾਣੇ ਲੈ ਕੇ ਜਾਂਦੇ ਇਹਨੂੰ ਚਲੋ। ਮੇਰੀ ਇੱਕ ਛੋਟੀ ਜਿਹੀ ਚਲੋ ਚਲੋ ਆ ਗੱਲ ਤਾਂ ਸੁਣੋ ਜੀ ਸਾਹਿਬ ਇੱਧਰ ਤੇ ਆਓ। ਜੀ ਜੀ ਸਰ ਮੈਂ ਤੇ ਮੁਹੱਲੇਦਾਰ ਆ ਇਹਨਾਂ ਨੂੰ ਮੋਟਰਸਾਈਕਲ ਵੀ ਨਹੀਂ ਚਲਾਣੀ ਆਉਂਦੀ ਇਹਨਾਂ ਤੇ ਡਬਲ ਚਲਾਨ ਭਾਵੇਂ ਕਰ ਲਓ ਸਿਰਫ ਮੈਨੂੰ ਕਿਹਾ ਨੇ ਕਿ ਮੇਰੇ ਨਾਲ ਚੱਲੋ ਤੇ ਕੰਮ ਜਾਣਾ ਤੇ ਮੇਰਾ ਵੀ ਮਿਹਰਬਾਨੀ ਮੈਂ ਸਟੂਡੈਂਟ ਆ ਮੇਰਾ ਵੀ ਮੇਰਾ ਰਿਕਾਰਡ ਨਾ ਖਰਾਬ ਬਹੁਤ ਮੇਰੀ ਗੱਲ ਸੁਣਨਾ ਜੇ ਇਹਨੂੰ ਚਲਾਣੀ ਨਹੀਂ ਆਉਂਦੀ ਤੇ ਇਹ ਚੁੱਕ ਕੇ ਲੈ ਜਾ ਥਾਣੇ ਤੱਕ ਤੇ ਜਾਓ ਨਾ ਤੇ ਛੱਡ ਕੇ ਉਹ ਯਾਰ ਇਹਨੂੰ ਵਾਪਸ ਭੇਜ ਦੇ। ਚਾਚਾ ਸਾਹਿਬ ਮੋਟਰਸਾਈਕਲ ਇਹ ਚਲਾਉਂਦਾ ਸੀ ਪਿਆ ਇਹ ਪਿੱਛੇ ਬੈਠਾ ਹਾਂ ਮੈਂ ਪਿੱਛੇ ਮਾਲਕ ਇਹ ਤੇ ਹੈ ਮਾਲਕ ਤੋਂ ਨਾ ਇਹ। ਉਹ ਚਲ ਸਟੂਡੈਂਟ ਤੇ ਕੋਈ ਨਹੀਂ ਇਹਨੂੰ ਵਾਪਸ ਭੇਜ ਦੇਈ ਇਹਨੂੰ ਤੇ ਮੋਟਰਸਾਈਕਲ ਬੰਦ ਕਰਕੇ ਨਾ ਫਟਾਫਟ ਮਿਹਰਬਾਨੀ ਜਨਾਬ ਚੱਲ ਬਈ ਅੰਦਰ ਫਟਾਫਟ। ਮੈਂ ਸਾਹਿਬ ਜੀ ਸਟੂਡੈਂਟ ਬੰਦੇ ਦਾ ਉਹ ਖਰਾਬ ਹੁੰਦਾ ਆਪਣਾ ਮਿਹਰਬਾਨੀ ਸਾਹਮਣੇ ਕੋਈ 4 ਪੈਸੇ ਦਿਓ। ਅੱਛਾ ਚਲੋ ਮੈਂ ਛੱਡ ਕੇ ਚੱਲਾਂ ਜੀ ਅੰਦਰ। ਅੱਛਾ ਅੱਛਾ ਤੂੰ ਗੱਲ ਮੁਕਾਓ ਥੋੜਾ ਬਾਤੇ ਪੈਸੇ ਦੇਣੇ ਲੈਣੇ ਜੀ ਤੇ ਜਾਨ ਛਡਾਓ ਆਪਣੀ ਨਹੀਂ ਤੇ ਸਿੱਧਾ ਜੇਲ੍ਹ 'ਚ ਜਾਣਾ ਮਰਨਾ ਜੀ। ਮੋਟਰਸਾਈਕਲ ਨਵੀਂ ਹੈ ਚਾਚਾ ਜੀ ਕੋਈ ਕਰੋ ਤਾਵਨ ਫਟਾਫਟ ਕਰੋ ਨਹੀਂ ਤੇ ਚੌਕ ਸਾਹਮਣੇ ਬਾਤ ਮਾਰ ਲੈਣੀ ਹੈ। ਉਹ ਬਟਵੇ ਘਰ ਹੈਗੇ ਚਲੋ ਤੁਸੀਂ ਵੀ ਅੰਦਰ ਫਿਰ ਜੇਲ੍ਹ 'ਚ ਚਲੋ ਫਿਰ ਚਲੋ ਫਿਰ ਅੰਦਰ ਹੀ ਆ ਜਾਓ ਬਟਵੇ ਘਰ ਰਹਿ ਗਿਆ ਤੇ ਨਹੀਂ ਤੁਸੀਂ ਮੈਨੂੰ ਛੱਡ ਦਿਓ ਤੇ ਮੈਂ ਘਰੋਂ ਪੈਸੇ ਲੈ ਆਉਣਾ ਵਾ ਆ ਜਾਓ ਗੱਲ ਸੁਣੋ ਜਨਾਬ
ਗੱਲ ਸੁਣੋ ਜ਼ਰਾ ਹਾਂਜੀ ਜਾਇਜ਼ ਕੈਸ਼ ਚੀਜ਼ ਹੀ ਪੈਸਾ ਕਰ ਛੱਡੋ ਨੇ ਹਾਂਜੀ ਦੱਸੋ ਕਰ ਦਈਏ ਕਰ ਦਿਓ ਜੀ ਕਰ ਦਿਓ ਸਾਨੂੰ ਜਾਣਦੇ ਹੋ ਨਾ ਤੁਹਾਨੂੰ ਕਰਦੇ ਨੇ ਆ ਲਤੀਫ ਕਿਵੇਂ ਦਿਓ ਹਾਂਜੀ ਜਲਦੀ ਕਰ ਯਾਰ ਜਲਦੀ ਕਰ ਬਣ ਗਿਆ ਹੋਰ ਵੀ ਚੱਲੇ ਇੱਕ ਮਿੰਟ ਜਲਦੀ ਕਰ ਅੱਛਾ, ਬਣ ਅੱਛਾ, ਕਰ ਗਿਆ ਇੱਕ ਮਿੰਟ ਇੱਕ ਮਿੰਟ ਯਾਰ ਨੰਬਰ ਲਿਖਾ ਆਪਣਾ ਚਲੋ ਕਰ ਜ਼ੀਰੋ ਤੁਸੀਂ ਕੀ ਚੌੜ ਪਤਨ 257 ਲਓ ਜੀ ਠੀਕ ਹੈ ਪੈਸੇ ਆ ਗਏ ਨੇ ਆ ਗਏ ਨੇ ਪੈਸੇ ਤੁਹਾਡੇ ਚੈੱਕ ਕਰ ਲਵੋ ਇਹ ਗੱਡੀ ਆ ਰਹੀ ਹੈ ਤੇ ਇਹਨੂੰ ਵੀ ਖਿਲਾਰ ਕੇ ਨਾ ਹਾਂਜੀ ਇਹਦੇ ਕਾਗਜ਼ ਚੈੱਕ ਕਰੋ ਠੀਕ ਹੈ ਠੀਕ ਹੈ ਜੀ, ਅੱਜ ਕੱਲ੍ਹ ਨਾ ਚੋਰੀ ਚਕਾਰੀ ਦੀਆਂ ਨਾ ਲਤੀਫ ਅਗਾ ਹੋਏ ਅਗਾ ਹੋਏ ਇਧਰ ਆ ਥੱਲੇ ਉਤਰ ਭਾਈ ਥੱਲੇ ਉਤਰ ਹਾਂਜੀ ਥੱਲੇ ਉਤਰ ਥੱਲੇ ਫਰਾਡ ਨਹੀਂ ਨਹੀਂ ਥੱਲੇ ਉਤਰ ਵੇਖ ਕੇ ਹਾਂਜੀ ਹਾਂਜੀ ਤੇ ਇੱਧਰ ਨੂੰ ਗੱਡੀ ਕਿਉਂ ਕੱਟੀ ਆ ਉਹ ਮੈਂ ਕਿਹਾ ਤੁਸੀਂ ਥੱਲੇ ਨਾ ਆ ਜਾਓ ਮੈਂ ਇਸ ਲਈ ਸਰ ਆਹੀ ਥੱਲੇ ਨਾ ਆ ਜਾਵੇ ਜਿਵੇਂ ਅਸੀਂ ਮਰ ਲਗੇ ਆ ਨਹੀਂ, ਸਾਨੂੰ ਵੇਖ ਤੂੰ ਥੱਲੇ ਉਤਰੇ ਨਾ। ਉਹ ਸਰ ਉਹ ਗੱਡੀ ਕੱਟਣੀ ਸੀ ਤੇ ਉਹ ਫਿਰ ਅਗਾ ਨੂੰ ਹੋ ਗਈ ਥੋੜੀ ਜੀ ਇਧਰ ਅੱਗੇ ਆ ਜਾਓ ਨਾ ਹਾਂਜੀ ਕੋਈ ਕਾਗਜ਼ ਸ਼ਕਲ ਹੈ ਨਾ ਤੇ ਗੱਡੀ ਦਾ ਗੱਲ ਸੁਣ ਹਾਂਜੀ ਕੋਈ ਗੱਡੀ ਦੇ ਕਾਗਜ਼ ਵੀ ਆ ਜੇ ਤੇ ਕੋਈ ਨਾ ਨਹੀਂ ਰੇਤ ਹੈ ਜੀ ਪਿੱਛੇ ਰੇਤ ਲੱਦੀ ਹੈ ਇਹਦੇ ਅਸੀਂ ਗੱਡੀ ਦੇ ਕਾਗਜ਼ ਪੁੱਛਣੇ ਆਵੇ ਨਹੀਂ ਉਹ ਮੈਂ ਸਕ੍ਰੈਪ ਦਾ ਕੰਮ ਨਹੀਂ ਕਰਦਾ ਜੀ ਅੱਛਾ ਗੱਡੀ ਦੇ ਕਾਗਜ਼ ਗੱਡੀ ਦੇ ਕਾਗਜ਼ ਗੱਡੀ ਦੇ ਕਾਗਜ਼ ਸਾਹਿਬ ਜੀ ਗੱਡੀ ਦੇ ਕਾਗਜ਼ ਤਾਂ ਮਾਲਕਾਂ ਕੋਲ ਹੋਣਾ ਜੀ ਮਾਲਕਾ ਕੋਲ ਨੇ ਬੁਲਾਓ ਮਾਲਕ ਲਤੀਫ ਸਾਹਿਬ ਹਾਂਜੀ ਤਲਾਸ਼ੀ ਲਓ ਇਹਨਾਂ ਦੀ ਲਈ ਤਲਾਸ਼ੀ ਉਹ ਲੈਣਾ ਤਲਾਸ਼ੀ ਭਾਜੀ ਮੇਰੇ ਕੋਲ ਕੀ ਜੇ ਉਹ ਵੇਖੋ ਇੱਕ ਮਿੰਟ ਤਲਾਸ਼ੀ ਤੇ ਲੈਣ ਦੇ ਯਾਰ ਜੀ ਜੀ ਤੁਹਾਨੂੰ ਬੜਾ ਤੇਰੇ ਤੇ ਕੁਝ ਵੀ ਨਹੀਂ ਹੈਗਾ ਸਾਹਿਬ ਜੀ ਕੋਈ ਚੀਜ਼ ਨਹੀਂ ਚੌਧਰੀ ਸਾਹਿਬ ਬੰਦਾ ਸ਼ਰੀਫ ਲੱਗਦਾ ਹੈ ਹਾਂ ਬੰਦਾ ਸ਼ਰੀਕ ਹਾਂਜੀ, ਲੱਗਦਾ ਹੈ। ਬੰਦਾ ਸ਼ਕਲੋਂ ਹੀ ਮੁੱਲ ਲੱਗਦਾ ਹੈ ਗੱਡੀ ਦੇ ਚਲੋ ਕਾਗਜ਼ ਬੰਦਾ ਤੁਸੀਂ- ਕੋ ਘੱਲੋ ਤੇ ਕਾਗਜ਼ ਮੰਗਵਾਓ ਗੱਡੀ ਪਾ ਲੈ ਹਾਂਜੀ ਮੈਂ ਭੇਜ ਦਿੰਦਾ ਜੀ ਹਾਂਜੀ। ਉਹ ਹੈਲੋ ਸਲਾਮ ਅਲੈਕਮ ਆ ਭਾਜੀ ਮੈਨੂੰ ਪੁਲਿਸ ਨੇ ਫੜ ਲਿਆ ਹਾਂਜੀ ਉਹ ਕਹਿੰਦੇ ਕਾਗਜ਼ ਲਿਆਓ ਟਰਾਲੀ ਦੇ ਟਰੈਕਟਰ ਦੇ ਟਰੈਕਟਰ ਦੇ ਕਾਗਜ਼ ਟਰਾਲੀ ਦੇ ਵੀ ਕਾਗਜ਼ ਹੁੰਦੇ ਐ ਸਹੀ ਆ ਟਰਾਲੀ ਦੇ ਕਹਿੰਦੇ ਹੁੱਕ ਹੁੰਦੀ ਹੈ ਜੀ ਉਹਦੇ ਤੇ ਕਾਗਜ਼ ਹੁੰਦੇ ਨਹੀਂ ਚਲੋ ਠੀਕ ਹੈ ਤੂੰ ਸਾਨੂੰ ਵੇਖ ਕੇ ਹਾਂਜੀ ਤੇ ਗੱਡੀ ਇੱਧਰ ਨੂੰ ਕਿਉਂ ਕੀਤੀ ਏ ਉਹ ਜੀ ਮੈਂ ਉਧਰ ਨੂੰ ਜਾਣਾ ਸੀ ਤੇ ਇੱਧਰ ਨੂੰ ਆ ਗਿਆ ਮੈਂ ਉੱਧਰ ਨੂੰ ਕਿਹੜਾ ਰੋਡ ਜਾਂਦਾ ਪਿਆ ਉਧਰ ਨੂੰ ਉਹ ਰੋਡ ਜਾਂਦਾ ਜੀ ਜਿਹੜਾ ਦਾਲ ਚ ਰੋਡ ਨਹੀਂ ਹੁੰਦਾ ਸਾਨੂੰ ਜੁਗਤਾ ਕਰਨਾ ਮਜ਼ਾਕ ਕਰਨਾ ਕਰ ਸਾਨੂੰ ਲੈਨੇ ਸਹੀ ਇਹਨੂੰ ਨਹੀਂ ਜਨਾਬ ਹੋਰ ਤੁਹਾਨੂੰ ਖਾਰਿਸ਼ ਕਰਾਂ ਮੈਂ ਨਹੀਂ ਤੂੰ ਕਰਾਂਗੇ ਖਾਰਿਸ਼ ਛੱਡ ਕੇ ਤੂੰ ਸਾਨੂੰ ਮਾਰਨਾ ਜੁਗਤਾ ਨਹੀਂ ਭਾਜੀ ਜੁਗਤਾ ਮੈਂ ਤੁਹਾਨੂੰ ਕਿਉਂ ਤੇ ਜੇ ਤੂੰ ਅਸਾਂ ਤੈਨੂੰ ਕੁਝ ਕਿਹਾ ਨਾ ਤੇ ਫਿਰ ਵੇਖੀ ਤੇ ਪਤਾ ਲੱਗ ਜਾਏਗਾ ਤੈਨੂੰ ਅਸੀਂ ਇਨਸ਼ਾਅੱਲਾ ਅੱਛੇ ਜਲਦੀ ਤਰੀਕੇ ਨਾਲ اخلاق ਨਾਲ ਪੇਸ਼ ਆ ਰਹੇ ਆ ਤੇ ਤੂੰ ਅੱਗੋਂ ਮੇਰਾ ਮਗਰ ਸਾਨੂੰ ਮਜ਼ਾਕ ਕਰ ਰਿਹਾ ਸਾਡਾ ਸਾਹਿਬ ਜੀ ਮੇਰੀਆਂ ਲੱਤਾਂ ਕੰਬਣੀਆਂ ਮੈਂ ਬਹਿ ਜਾ ਆ ਬਹਿ ਜਾ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ 2 ਮਿੰਟ ਬਹਿ ਜਾ ਉਹ ਫੇਰ ਸਾਹਿਬ ਤੂੰ ਜੀ ਲੱਤਾਂ 'ਚ ਤੇਰੀਆਂ 'ਚ ਸੇਕ ਵੀ ਨਿਕਲਣਾ ਉਹ ਨਹੀਂ ਸਾਹਿਬ ਜੀ ਉਹ ਮੈਂ ਮਿੱਟੀ ਲਿਆਂਦੀ ਹੈ ਨਾ ਤੇ ਉਹ ਦਰਅਸਲ ਮਿੱਟੀ ਹੀ ਚੋਰੀ ਦੀ ਜੀ ਉਹਨਾਂ ਨੂੰ ਓਹ। ਪੁੱਛਿਆ ਨਹੀਂ ਜੀ ਜਿੰਨਾ ਕੋ ਪੁੱਟੀ ਹੈ ਇਹ ਤਾਂ ਬੰਦਾ ਹੀ ਬੜਾ ਚੰਗਾ ਹਾਂਜੀ। ਯਾਰ ਚੋਰੀ ਮਿੱਟੀ ਪੁੱਟਦਾ ਤਾਂ ਸਭ ਕੁਝ ਦੱਸੀ ਹੁੰਦਾ ਹੈਪੀ ਨਹੀਂ, ਸਾਨੂੰ ਨਹੀਂ। ਤਫਤੀਸ਼ ਦੀ ਜ਼ਰੂਰਤ ਹੀ ਨਹੀਂ ਪੈਣੀ ਉਹ ਸਾਹਿਬ ਜੀ ਉਹ ਨਾ ਮਿੱਟੀ ਚਾਹੀਦੀ ਸੀ ਤੇ ਉਹ ਫਿਰ ਉਹਨਾਂ ਉੱਥੋਂ ਭਰ ਲਿਆਂਦੀ ਤੇ ਮੈਂ ਸਮਝਿਆ ਉਹਨਾਂ ਖਰੇ ਪੁਲਿਸ ਬੁਲਾਈ ਹੈ। ਮੈਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕਾਹਦੇ ਲਈ ਖਲੋਤੇ ਹੋ ਇੱਥੇ ਇਹ ਬੜਾ ਵੱਡਾ ਪਰਚਾ ਹੁੰਦਾ ਚੌਧਰੀ ਸਾਹਿਬ ਇਹ 2-3 ਪਰਚੇ ਹੁੰਦੇ ਨੇ ਇਹ 5 ਸਾਲ ਛੁੱਟਦਾ ਨਹੀਂ ਇਹ 2-3 ਦਫਾ ਲੱਗਦੇ ਨੇ ਭਾਈ ਤੁਹਾਡੇ ਤੇ ਮੈਂ ਨਾ ਵੀ ਦਫਾ ਕਰੋ ਇਸ ਗੱਲ ਨੂੰ ਇਹਦੇ ਦਫਾ 'ਚ ਕੀ ਪਿਆ ਨਹੀਂ ਉਂਝ ਦਫਾ ਜਿਹੜੀ ਹੈ ਨਾ ਉਂਝ ਨਹੀਂ ਦਫਾ ਹੁੰਦੀ ਬਿਲਕੁਲ। ਇਹ ਤੇ ਥਾਣੇ ਜਾਓਗੇ ਪਰਚਾ ਕੱਟਿਆ ਜਾਏਗਾ ਅਦਾਲਤ ਤੇ ਜਾਓਗੇ ਉੱਥੋਂ ਜ਼ਮਾਨਤ ਕਰਾਓਗੇ ਫਿਰ ਤ੍ਰਿਹਾ ਭੁਗਤੋਗੇ ਇਹ ਦਫਾ ਜਿਹੜੀ ਆ ਲਾਣੀ ਹੈ ਨਾ ਇਹ ਲੱਗਣੀ ਇਹ ਉਂਝ ਨਹੀਂ ਦਫਾ ਹੁੰਦੀ ਹਾਂ ਬਿਲਕੁਲ ਕਿੰਨੇ ਕੁ ਦਿਨਾਂ 'ਚ ਜਾਨ ਛੁੱਟ ਜਾਏਗੀ ਜੀ ਇਹ 5 ਸਾਲ ਲੱਗ ਜਾਣਗੇ ਤੇ ਅੱਛਾ 5 ਸਾਲ ਪੂਰੇ 5 ਸਾਲ 5 ਸਾਲ ਤੋਂ ਘੱਟ ਨਹੀਂ ਹੋ ਨਾ ਸਕਦੇ ਜੀ ਨਾ ਕਦੀ ਹੋ ਸੋਚਿਆ ਜੇ ਵੀ ਨਾ ਨਹੀਂ ਕੋਈ ਮੈਂ ਕਹਿੰਦਾ ਕਿ ਥੋੜੇ ਬਾਤੇ ਘੱਟ ਹੋ ਜਾਣ ਨਾ ਨਾ ਬਿਲਕੁਲ ਘੱਟ ਅੱਛਾ ਚੌਧਰੀ ਸਾਹਿਬ ਵੇਖੋ ਕੋਟ ਪਾ ਕੇ ਟਰਾਲੀ ਚਲਾਉਂਦੇ ਆ ਐਂ ਜਿਵੇਂ ਮੈਨੇਜਰ ਇਹ ਟਰਾਲੀਆਂ ਦਾ ਜਨਾਬ ਇਹ ਕਿਹੜਾ ਕੋਈ ਉੱਥੇ ਦੂਜਾ ਕੋਟ ਹੈ ਇਹ ਤੇ ਆਮ ਕੋਟ ਹੈ ਪਵਾ ਲਏ ਨੇ ਤੈਨੂੰ ਕੋਟ ਉਹ ਠੰਡ ਦੀ ਵਜ੍ਹਾ ਤੋਂ ਪਾਇਆ ਸਾਜ ਜੀ ਮੈਂ ਕਿਹੜਾ ਕੋਈ ਉੱਥੇ ਚੌਧਰੀ ਸਾਹਿਬ ਕਰੋ ਗੱਲ ਵੇਖੋ ਸਾਨੂੰ ਵੀ ਤੇ ਠੰਡ ਲੱਗਦੀ ਆ ਹਾਨੇ ਕੋਟ ਪਾਇਆ ਹਾਂ ਉਹ ਤੁਹਾਨੂੰ ਭਾਜੀ ਨਹੀਂ ਲੱਗਦੀ ਹੁਣੀ ਤਾਂ ਨਹੀਂ ਤੁਸੀਂ ਉਹਦੇ ਪਾਇਆ ਭੁਲੇਖਾ ਦੇ ਨਾਲ ਤੇ ਪਾਇਆ ਪਤਾ ਲੱਗੇ ਕੋਈ ਬੜਾ ਵੱਡਾ ਅਫਸਰ ਹੈ ਸਵੇਰ ਦੇ ਖਲੋਤੇ ਠੰਡ 'ਚ ਜੰਮ ਗਏ ਅਸੀਂ ਨਹੀਂ ਜੀ, ਇਹ ਕੋਟ ਪਾ ਕੇ ਲੈ ਕੇ ਫਿਰਦੇ ਨੇ ਟਰਾਲੀ ਚਲਾਈ ਦੀ ਮਜ਼ਦੂਰੀ ਕਰੀ ਦੀ ਹੈ, ਇਹਦੇ ਚ ਅਫਸਰ ਵਾਲੀ ਕਿਹੜੀ ਗੱਲ ਹੈ ਇਹ ਵੈਂ ਜੀ ਮੁਹਾਂਦਰੇ ਵਾਵਾ ਤੂੰ ਲੱਗਣਾ ਜਿਵੇਂ ਬਾਪੂ ਡੇ ਲੱਗਣਾ ਕੋਈ ਪੜਿਆ ਲਿਖਿਆ ਲੱਗਣਾ ਜਿਵੇਂ ਉਹਨੇ ਜੀ ਪੜ੍ਹਿਆ ਲਿਖਿਆ ਤੇ ਹੈ ਵਾਂ ਪਰ ਇੱਕ ਦੋ ਗਲਤੀ ਹੋ ਗਈ ਜੀ ਉਹ ਆ ਮਿੱਟੀ ਅੱਜ ਭਰਨ ਡਿਆ ਮੈਂ ਇਹਦੇ ਤੋਂ ਡਰ ਗਿਆ ਕਿ ਖਰੇ ਤੁਸੀਂ ਚਲੋ ਭੁਗਤੋ ਫਿਰ ਨਹੀਂ ਜੀ, ਭੁਗਤਣਾ ਸਾਹਿਬ। ਕੀ ਹੈ ਜੀ ਉਹ ਤੁਹਾਨੂੰ ਮੈਂ ਵੀ ਨਹੀਂ ਦੱਸਿਆ ਇੱਕ ਮੋਟਰਸਾਈਕਲ ਵਿੱਚ ਪਿਛਲੇ ਜੁਮੇ ਚੋਰੀ ਕੀਤੀ ਲਓ ਬੰਦੇ ਬੜਾ ਚੰਗਾ ਹੈ
ਮੈਂ ਤੁਹਾਨੂੰ ਆਖਿਆ ਨਹੀਂ ਸਾਰਾ ਕੁਝ ਇਹਦੇ ਚ ਨਿਕਲੇਗਾ। ਨਹੀਂ ਨਿਕਲੇਗਾ ਕੀ ਸਾਹਿਬ ਜੀ, ਉਹ ਮੋਟਰਸਾਈਕਲ ਤਾਂ ਮੈਂ ਇਸ ਲਈ ਚੋਰੀ ਕੀਤੀ ਸੀ ਕਿ ਚਲੋ ਆ ਟਰਾਲੀ ਲੈਣੀ ਸੀ ਤੇ ਉਹ ਟਰਾਲੀ ਲਈ, ਫਿਰ ਉਹ ਮੋਟਰਸਾਈਕਲ ਵੇਚ ਕੇ ਥੋੜੇ ਜਿਹੇ ਪੈਸੇ ਘੱਟ ਆ ਤੇ ਉਹ ਮੋਟਰਸਾਈਕਲ ਮੈਂ, ਉਹ ਵੀ ਉਹ ਬੰਦਾ ਟਰਾਲੀਆਂ ਦਾ ਹੀ ਕੰਮ ਕਰਦਾ ਸੀ, ਮਿੱਟੀ ਦਾ ਠੇਕੇਦਾਰ ਸੀ ਜੀ। ਉਹ ਚਾਈ ਸਾਹਿਬ ਇਹ ਜਿਹੜੀ ਦਫਾ ਹੋਰ ਲੱਗਣੀ ਹੈ ਨਾ, ਹਾਂਜੀ ਇਹਦੀ ਸਾਲ ਹੋਰ ਨਹੀਂ ਬੰਦ ਹੋਣੀ। ਉਹ ਚਾਈ ਸਾਹਿਬ ਅੱਛੂ ਦੇ ਮੁੰਡੇ ਦੀ ਵੀ ਮੋਟਰਸਾਈਕਲ ਚੋਰੀ ਹੋਈ ਜੇ, ਆਹੋ ਮੈਨੂੰ ਤੇ ਇਹਦੇ ਤੇ ਕੇਸ ਲੱਗਦਾ ਪਿਆ। ਉਹ ਅੱਛੂ ਦਾ ਮੁੰਡਾ ਹੀ ਤੇ ਕੰਮ ਕਰਦਾ ਜੀ ਠੇਕੇਦਾਰ ਹੈ ਮਿੱਟੀ ਦਾ, ਉਹਦੀ ਮੈਂ ਮੋਟਰਸਾਈਕਲ ਚੁੱਕੀ ਸੀ। ਅੱਛਾ ਹਾਂਜੀ ਚਾਈ ਸਾਹਿਬ ਇਹ ਤਾਂ ਸਾਨੂੰ ਪਤਾ ਹੀ ਕੋਈ ਨਹੀਂ ਕਾਹਦਾ, ਵੀ ਮੋਟਰਸਾਈਕਲ ਵੀ ਚੋਰੀ ਕਰਦਾ ਉਹ। ਉਹ ਥਾਣੇ ਖਲੋਤੀ ਹੈ ਭਾਜੀ, ਉਹ ਜਿਹਨੂੰ ਮੈਂ ਵੇਚੀ ਸੀ ਉਹਦੇ ਕੋਲ ਫੜੀ ਗਈ, ਉਹ ਥਾਣੇ ਖਲੋਤੀ ਹੈ। ਤੇ ਤੂੰ ਬਾਹਰ ਲਗਾ ਫਿਰਦਾ? ਨਹੀਂ ਮੈਂ ਬਾਹਰ ਭਾਜੀ, ਉਹ ਮੋਟਰਸਾਈਕਲ ਉਹਦੇ ਕੋਲ ਫੜੀ ਗਈ, ਉਹ ਫੜਿਆ ਗਿਆ। ਉਹ ਦੱਸਿਆ ਨਹੀਂ ਨਾ ਉਹਨੇ ਕਿ ਮੈਂ ਇਹਦੇ ਕੋਲ ਲਈ ਏ, ਉਹ ਯਾਰ ਹੈ ਜੀ ਉਹ ਮੇਰੇ ਫਿਰ ਕੋਲ ਉਹਦੇ ਤੇ ਪੈਣੀ ਚਾਈ ਸੀ ਸਾਹਿਬ ਦਫਾ ਇਹਦੇ ਤੇ ਨਹੀਂ ਲੱਗਦੀ। ਉਹ ਇਹਦੇ ਤੇ ਹੁਣ ਲੱਗੇਗੀ ਨਾ ਬਰਾਮਦ ਉਹਦੇ ਕੋਲ ਹੋਈ ਨਾ, ਤੇ ਹੋਰ ਇੱਕ ਉਹ ਭਾਜੀ ਉਹ ਨਹੀਂ ਦੱਸਦਾ, ਮੈਂ ਉਹਨੂੰ ਡੌਂਕੀ ਪੰਪ ਵੀ ਵੇਚਿਆ ਜੀ ਇੱਕ ਚੋਰੀ ਕਰਕੇ। ਲਓ ਚਾਈ ਸਾਹਿਬ ਮੰਨੀ ਜਾਓ, ਹਰ ਚੀਜ਼ ਦਾ ਮੰਨਦਾ ਪਿਆ ਜੋ ਕੀਤਾ ਇਹਨੇ। ਉਹ ਲੰਬੜਾਂ ਦੀ ਹਵੇਲੀ ਚੋਂ ਡੌਂਕੀ ਪੰਪ ਖੋਲਿਆ ਸੀ ਜੀ ਇਹ ਉਹ। ਚਾਈ ਸਾਹਿਬ ਇਹ 10 ਸਾਲ ਬਾਹਰ ਨਹੀਂ ਆਉਣ ਲਗਾ। ਕਿਦੋਂ? ਆ ਜਿੰਨੇ ਕੋਈ ਕੇਸ ਦੱਸਣ ਦੇ ਆ। ਵੇਖੋ ਜੀ ਮੈਂ ਇਮਾਨਦਾਰ ਬੰਦਾ, ਨਹੀਂ ਕੋਈ ਹੌਲਾ ਜਿਹਾ ਹੱਥ ਰੱਖਾਂਗੇ ਜਿਵੇਂ ਮੰਨਦਾ ਨਾ ਪਿਆ, ਹਾਂ ਮੈਂ ਝੂਠ ਤੇ ਬੋਲਦਾ ਇਹਦੇ ਕੋਲ ਇੱਕ ਵਾਰੀ ਸਭ ਕੁਝ ਮਨਾ ਲਈਏ ਹਾਂ ਫਿਰ। ਨਹੀਂ ਜੀ, ਤੇ ਉੱਥੇ ਕਾਹਦਾ ਕੋਈ ਨਹੀਂ ਤੈਨੂੰ ਕੁਝ ਨਹੀਂ ਹੁੰਦਾ। ਚਾਈ ਸਾਹਿਬ ਪਿਛਲੇ ਦਫਾ ਵੀ ਮਾਫ। ਉਹ ਚੋਰੀ ਸ਼ਫਾਕ ਦੇ ਡੇਰੇ ਤੋਂ ਜਦੋਂ ਉਹਨਾਂ ਗਾਰਡਰ ਲਾਏ, ਘਰ ਨੂੰ ਮੈਂ ਹੀ ਚੁੱਕੇ ਸੀ। ਉਹ ਕੋਈ ਗੱਲ ਨਹੀਂ, ਫਿਰ ਕੀ ਹੈ। ਚਾਈ ਸਾਹਿਬ ਆ ਸਿਰ ਤੂੰ ਵੇਖੋ ਨਾ ਜਰਾ, ਕੋਈ ਗੱਲ ਨੀ, ਜ਼ਰੂਰਤ ਹੋ ਨਹੀਂ ਹੈ। ਹਾਂ ਜ਼ਰੂਰਤ ਸੀ ਜੀ। ਪਰਚਾ ਨਹੀਂ ਦੇਣਾ। ਅੱਛਾ ਕੋਈ ਦਫਾ ਦੇ ਵਿੱਚ ਇੱਥੇ ਠੀਕ ਹੈ ਜੀ, ਠੀਕ ਹੈ। ਪ੍ਰਾਹੁਣੇ ਆਉਣੇ ਹਨ ਸਾਹਿਬ ਜੀ, ਉਹਨਾਂ ਨੂੰ ਮੈਂ ਗਾਰਡਰ ਫਿਰ ਵੇਚ ਦਿੱਤੇ। ਮੈਂ ਕਿਹਾ ਚਲੋ ਕੋਈ ਨਹੀਂ ਗੱਲ। ਅੱਛਾ ਚਾਈ ਸਾਹਿਬ ਆਪਣਾ ਨਿਕਲਿਆ ਬੰਦਾ। ਉਹ ਚੰਗਾ ਪਰ ਮਜਬੂਰੀ ਹੋਣੀ ਹੈ ਕੋਈ। ਮਜਬੂਰੀਆਂ ਕੀ ਨਹੀਂ ਕਰਾਉਂਦੀਆਂ ਜੀ। ਅੱਛਾ ਅੱਜ ਤੋਂ 10 ਕੁ ਸਾਲ ਪਹਿਲਾਂ ਮੈਂ ਮੱਝ ਖੁੱਲੀ ਸੀ ਲੰਬੜਾਂ ਦੀ, ਅੱਛਾ ਉਹ ਵੀ ਮੈਂ ਹੀ ਖੋਲੀ ਸੀ ਜੀ। ਬੂਰੀ ਮੱਝ ਸੀ, ਬੜਾ ਲੱਭਦੇ ਰਹੇ। ਮੇਰੇ ਤੋਂ ਪਹਿਲਾਂ ਜਦ ਚਾਰਾ ਹੀ ਨਹੀਂ, ਹਾਂਜੀ ਉਸੇ ਕੇਸ ਹੀ ਮੁੱਤਰਾ ਹਜੇ ਤੱਕ ਨਹੀਂ ਬਹਾਲ ਹੋਇਆ। ਅੱਛਾ ਜੀ, ਬੰਦੇ ਬੜਾ ਚੰਗੇ। ਚਾਈ ਸਾਹਿਬ ਤੁਸੀਂ ਵੀ ਆਪਣਾ ਸਾਂਭਾ ਕਰ ਲਿਆ ਜੇ, ਫਿਰ ਇਹਨਾਂ ਦੀ ਮਜਬੂਰੀ ਲੰਬੜਾਂ ਨੂੰ ਲੈਂਦੀ ਹੈ ਫਿਰ। ਉਹ ਨਹੀਂ ਮਜਬੂਰੀ ਕਾਹਦੀ ਜੀ, ਹੁਣ ਤਾਂ ਛੱਡ ਛੜਿਆ ਕੰਮ ਜੀ। ਅੱਛਾ ਹੁਣ ਤਾਂ ਕਰਿਆ, ਹੁਣ ਮਿੱਟੀ ਦੇ ਉੱਤੇ ਜੀ ਮਿਹਨਤ ਮਜ਼ਦੂਰੀ ਕਰੀਦੀ। ਅੱਛਾ ਚੋਰੀ ਦੀ ਮਿੱਟੀ ਤੇ। ਨਹੀਂ ਮਿੱਟੀ ਚੋਰੀ ਦੀ ਹੈ ਜੀ, ਟਰਾਲੀ ਟਰੈਕਟਰ ਆਪਣਾ। ਨਹੀਂ ਮੇਰੀ ਗੱਲ ਸੁਣ, ਸਜ਼ਾ ਕੋ ਕੱਟੀ ਹੈ ਤੇ ਨਹੀਂ ਤੂੰ? ਕਾਹਦੀ ਜੀ? ਆ ਜੋ ਕੁਝ ਕੀਤਾ ਆਪਣਾ ਚੋਰੀ ਸ਼ਿਕਾਰੀ ਕੀਤੀਆਂ ਨਹੀਂ। ਭਰਾ ਲੱਗਦੇ ਹੋ, ਅੱਜ ਤੱਕ ਫੜਿਆ ਹੀ ਨਹੀਂ ਗਿਆ। ਲਓ ਦੱਸੋ ਚਾਈ ਸਾਹਿਬ, ਮੈਂ ਤੁਹਾਨੂੰ ਬਿਆਨਾ ਇਹ ਬੰਦਾ ਜਿਹੜਾ ਖਤਰਨਾਕ ਹੈ। ਸਾਹਿਬ ਜੀ ਮੈਂ ਕੋਈ ਗੱਲ ਕੀਤੀ ਨਹੀਂ ਹੈਗੀ, ਤੁਸੀਂ ਐਵੇਂ ਜਾਣ ਕੇ ਕਰਦੇ ਹੋ ਪਏ ਤੁਸੀਂ। ਮੈਂ ਕਹਿੰਦਾ ਕਦੀ ਇਹ 10 ਸਾਲ ਬਾਹਰ ਨਹੀਂ ਨਿਕਲ ਸਕਦਾ। ਉਹ ਸਾਹਿਬ ਜੀ ਮੈਂ ਪਹਿਲਾਂ ਉੱਥੇ ਸ਼ਹਿਰ ਕੰਮ ਕਰਦਾ ਲੋਮਾਂ ਦਾ ਜੀ। ਅੱਛਾ ਹਾਂ ਮਾਲਕ ਬਾਹਰ ਗਿਆ ਵਾਸ਼ਰੂਮ ਦੇ ਵਿੱਚ ਜੀ, ਮੈਂ ਫਿਰ ਉਹ ਦਰਾਜ ਖੁੱਲਾ ਸੀ, ਮੈਂ ਫਿਰ 5 ਲੱਖ ਰੁਪਈਆ ਉਹਦੇ ਚੋਂ ਕੱਢ ਕੇ ਤੇ ਫਿਰ ਚਾਈ ਸਾਹਿਬ ਤੁਹਾਨੂੰ ਦੱਸਿਆ ਨਹੀਂ, ਬੰਦਾ ਚੰਗਾ। ਪੈਸੇ ਕੱਢ ਕੇ ਬੰਦਾ ਚੰਗਾ ਹੋ ਗਿਆ। ਉਹਦੀ ਟਰਾਲੀ ਲਈ ਨਾ ਜੀ 8 ਲੱਖ ਦੀ, ਫਿਰ ਘਟਦੇ ਹਮ ਮੋਟਰਸਾਈਕਲ ਚੁੱਕਿਆ ਫਿਰ ਪੂਰਾ ਕਰਕੇ। ਸਭ ਕੋਈ ਮਿਲਾ ਦੇ ਲੈਣ ਦੇ, ਬਹਿ ਜਾ। ਆਪਣਾ ਬੰਦਾ। ਅੱਛਾ ਉਹ ਟਰਾਲੀ ਲਈ ਜੀ ਫਿਰ। ਅੱਛਾ ਹਾਂਜੀ ਉਹ ਸ਼ੁਕਰ ਹੈ ਹੁਣ ਮਿਹਨਤ ਮਜ਼ਦੂਰੀ ਕਰੀਦੀ ਤੇ ਹੈ। ਉਹ ਪਿਛਲੇ ਸਾਲ ਜਿਹੜੇ ਸਲੇਟਾਂ ਰੱਖਿਆ ਕਮਰੇ ਤੋਂ, ਜਿਹੜਾ ਕਬਰਸਤਾਨ ਵਾਲਾ ਕਮਰਾ ਨਹੀਂ, ਆਹੋ ਉਦੋਂ ਸੀਮੈਂਟ ਦੀ ਛੱਤ ਪਈ ਸੀ, ਉਹ ਤੇ ਤੈਨੂੰ ਨਹੀਂ ਪਤਾ ਹੋਣਾ। ਨਹੀਂ ਉਹ ਨਹੀਂ, ਮੈਂ ਛੋਟਾ ਮੋਟਾ ਕੰਮ ਨਹੀਂ ਕਰਦਾ ਜੀ। ਅੱਛਾ ਉਹ ਸੀਮੈਂਟ ਦੀਆਂ ਸਲੈਬਾਂ ਲਾ ਕੇ ਉਹ ਕਿੱਥੇ ਵਿਕਣੀਆਂ ਕਿੱਥੇ ਵੇਚਣੀਆਂ, ਨਹੀਂ ਉਹ ਨਹੀਂ ਕੰਮ ਕਰੀ। ਉਹ ਤੂੰ ਨਹੀਂ ਲਾਈਆਂ। ਨਹੀਂ ਜੀ ਨਹੀਂ, ਉਹ ਮਹਿਰਾਨ ਗੱਡੀ ਨਹੀਂ ਸੀ ਯੂਨਸ ਦੀ ਹਵੇਲੀ ਖਲੋਤੀ ਜੀ, ਆਹੋ ਉਹ ਮੈਂ ਚੁੱਕੀ ਸੀ। ਲੈ ਭਾਈ, ਮੈਂ ਵੀ ਆਂਦਾ ਇਹਦੇ ਜੋਗਾ ਹੈ ਨਹੀਂ ਗੱਡੀ ਲੈਣ ਜੋਗਾ। ਉਹ ਮੈਂ ਜੀ ਮਹਿਰਾਨ ਗੱਡੀ ਉਹ ਫਿਰ ਵੇਚੀ ਮੈਂ ਜੀ 3.5 ਲੱਖ ਦੀ। ਕਿਉਂਕਿ ਸਾਹਿਬ ਮੈਂ ਤਾਂ ਤੁਹਾਨੂੰ ਪਹਿਲਾਂ ਆਖਿਆ 10 ਸਾਲ ਤੋਂ ਘੱਟ ਨਹੀਂ ਲੱਗਣੀ ਇਹਨੂੰ। ਅੱਛਾ ਉਹ ਜਿਹੜੀ ਗੱਡੀ ਏ ਹਾਂਜੀ ਉਹ ਕਿੱਥੇ ਵੇ ਅੱਜ ਕੱਲ? ਉਹ ਗੱਡੀ ਜੀ ਉਹ ਤੇ ਰੈਂਟ ਤੇ ਪਾਈ ਜੀ ਮੈਂ, ਇਹ ਨਾ ਰੈਂਟ ਤੇ ਜਾਂਦੀ ਜੀ। ਉਹ ਗੱਡੀ ਆ ਜਾਂਦੀ ਹੁਣ। ਅੱਛਾ ਕੋ ਪਿਆਰ ਕਰੋ ਸ਼ਫਕਤ ਮੈਂ ਕਰ ਲਾ ਉੱਠੋ ਲਤੀਫ, ਸਿਰ ਤੇ ਪਿਆਰ ਨਹੀਂ ਉਂਝ ਮੈਨੂੰ ਕਹੋ ਜਾਓ। ਲਤੀਫ ਹਾਂ ਉੱਥੇ ਕਿੱਥੇ? ਇਹ ਨਾ ਸਾਡੀ ਕਾਰਗੁਜ਼ਾਰੀ ਇਸ ਮਹੀਨੇ ਦੀ ਵਾਵਾ ਬਣ ਗਈ ਮਾਸ਼ਾਅੱਲਾ, ਇੱਕੋ ਬੰਦੇ ਕੋਲ ਹੀ। ਹਾਂਜੀ ਤੇ ਇਹਨੂੰ ਜਾ ਕੇ ਨਾ ਥਾਣੇ ਡੱਕੋ। ਕਿਉਂਕਿ ਸਾਹਿਬ ਸਾਹਿਬ ਜੀ ਥਾਣੇ ਕਾਹਦੇ ਲਈ ਮੈਨੂੰ ਡੱਕਣਾ? ਮੈਂ ਕਿਹੜਾ ਕੋਈ ਅੱਲਾ ਮਾਫ ਕਰੇ ਕੋਈ ਐਡਾ ਵੱਡਾ ਕੰਮ ਕੀਤਾ? ਕੋਈ ਦੱਸੋ, ਟਰਾਲੀ ਲੈ ਕੇ ਆਣ ਡਿਆ। ਹੋਰ ਮੈਂ ਤੈਨੂੰ ਪੀਸੀ ਵਾਰੀ ਜਾ ਕੇ ਡੱਕਣਾ? ਹਾਂ ਇਹੋ ਜਿਹਾ ਬੰਦੇ ਨੂੰ ਥਾਣੇ 'ਚ ਹੀ ਡੱਕਣਾ ਹੁੰਦਾ। ਉੱਥੇ ਪ੍ਰਾਈਵੇਟ ਰੂਮ ਹੁੰਦੇ ਨੇ ਕਿ ਨਹੀਂ? ਆ ਥਾਣੇ ਹੈ ਪ੍ਰਾਈਵੇਟ ਰੂਮ ਹੈ ਨਾ? ਆ ਜਿਹੜੇ ਵੀਆਈਪੀ ਬੰਦੇ ਨੇ ਨਾ, ਹਾਂਜੀ ਹਾਂਜੀ ਉਹਨਾਂ ਸੇ ਬਣਾਏ ਨੇ। ਉਹਨੇ ਬਣਾਏ ਹੁੰਦੇ ਨੇ, ਮੈਨੂੰ ਪਤਾ ਹੈ ਹਰ ਜਗ੍ਹਾ ਤੇ ਹਸਪੀਟਲਾਂ ਦੇ ਵਿੱਚ ਹਾਂਜੀ, ਪ੍ਰਾਈਵੇਟ ਰੂਮ ਹੁੰਦੇ ਨੇ। ਹਾਂਜੀ ਚਾਈ ਸਾਹਿਬ ਤੁਸੀਂ ਤਫਸੀਲ ਹੋਰ ਕਰ ਲਓ ਥੋੜੀ ਜੀ। ਕਾਦੀ ਹੋਰ ਕਰ ਲਓ ਜੀ? ਹਾਂ ਕਰ ਲਓ ਕੋਈ। ਉਹ ਨਹੀਂ ਅੱਲਾ ਮਾਫ ਪੁੱਛ ਲਓ ਹੋਰ ਚੀਜ਼ਾਂ। ਵੇਖੋ ਜੀ ਮੈਂ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ। ਇਹ ਕੋਡ ਜਿਹੜਾ ਜੇ
ਇਹ ਵੀ ਮੈਂ ਉਹ ਪਠਾਨ ਵੇਚਣ ਡਿਆ ਸੀ ਤੇ ਉਹਦੇ ਕੋਲ ਚੈੱਕ ਕਰਦਿਆਂ ਨੇ ਇੱਕ ਪਿਛਾ ਨੂੰ ਸੁੱਟ ਦਿੱਤਾ। ਲਓ ਹਾਂ ਬੋਲ ਲਤੀਫ ਬੋਲ। ਓਹੋ ਜੀ ਸਰ। ਤੁਸੀਂ ਨਾਕਾ ਲਾਇਆ, ਤੁਹਾਡਾ ਸਬ ਇੰਸਪੈਕਟਰ ਕਿੱਥੇ ਜੇ? ਉਹ ਸਰ ਉਹ ਗਏ ਨੇ ਕਿਧਰੇ ਕੰਮ। ਤੇ ਉਹਦੇ ਬਗੈਰ ਤੇ ਤੁਸੀਂ ਨਾਕਾ ਲਾ ਹੀ ਨਹੀਂ ਸਕਦੇ। ਓਕੇ ਸਾਹਿਬ ਬਸ ਜੀ ਐਵੇਂ ਹੀ ਦਿਲ ਕੀਤਾ ਸੀ ਨਾਕਾ ਲਾਉਣ ਤੇ ਕੋਈ ਗੱਡੀਆਂ ਵੀ ਸਾਰਾ ਪਤਾ ਲੱਗ ਰਿਹਾ ਮੈਨੂੰ ਤੁਹਾਡਾ। ਨਹੀਂ ਚੌਕ ਸਾਹਿਬ ਜਨਾਬ ਦਾ ਤਾਰਫ ਜੀ। ਮੇਰਾ ਤੇ ਖੋਖਾ ਚਾਹ ਦਾ ਉਹ ਗਾਹਕ ਆਇਆ ਸੀ, ਮੈਂ ਉਹਦੀ ਮੋਟਰਸਾਈਕਲ ਲੈ ਕੇ ਚੀਨੀ ਲੈਣ ਉਹ ਚੱਲਣਾ। ਤੇਰਾ ਭਲਾ ਜੇ ਸਾਡਾ ਬੰਦਾ ਕੋਲੋਂ ਨਟਾਤਾ ਹੀ